ਪੰਜਾਬੀ ਰੇਡੀਓ USA ਸਮਰਾਜ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ। ਸਾਡੇ ਨਾਲ ਬਲਤੇਜ ਬੰਨੂ ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਵੈਸੇ ਹੀ ਖਬਰਾਂ ਹੁਣ ਇਲੈਕਸ਼ਨ ਨੂੰ ਲੈ ਕੇ ਕਾਫੀ ਇਲੈਕਸ਼ਨ ਦੇ ਦੁਆਲੇ ਘੁੰਮਦੀਆਂ। ਖਬਰਾਂ ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਗਲੋਬਲ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ, ਦੀਵਾਨਾ ਬੂਟਾ ਸਿੰਘ, ਰਾਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁਬਸੇਰੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਵਿੰਦਰ ਸਿੰਘ ਬਸਰਾ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕਾਂਗਰਸ ਦਾ ਕਲੇਸ਼, ਰੋਜ਼ ਹੀ ਕੋਈ ਨਾ ਕੋਈ ਗੱਲ ਕਰਦੇ ਹਾਂ। ਚਿਹਰਾ ਐਲਾਨਣ ਤੋਂ ਪਹਿਲਾਂ ਹੀ ਹਾਈ ਕਮਾਂਡ ਵੱਲ ਨੂੰ ਸਿੱਧੇ ਹੋਏ ਨਵਜੋਤ ਸਿੱਧੂ। ਇਥੋਂ ਮੁਤਾਬਕ ਕੱਲ ਨੂੰ ਜਿਹੜੀ 6 ਤਰੀਕ ਹੈ, ਔਰ ਰਾਹੁਲ ਗਾਂਧੀ ਹੋਰੀ ਇੱਥੇ ਆਉਣਗੇ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ, ਤੇ ਉਹ ਵਰਚੁਅਲੀ ਐਲਾਨਣਗੇ ਕਿ ਅਗਲਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋ ਸਕਦਾ। ਲਗਭਗ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੀ ਤਿਆਰੀ ਆ ਇਸ ਗੱਲ ਨੂੰ ਲੈ ਕੇ ਕਿ ਚਰਨਜੀਤ ਚੰਨੀ ਹੁਰੀ ਪੰਜਾਬ ਕਾਂਗਰਸ ਦੇ ਵੱਲੋਂ ਅਗਲੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣਗੇ। ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਹੌਲੀ ਹੌਲੀ ਸਹੀ ਚਰਨਜੀਤ ਚੰਨੀ ਹੋਰਾਂ ਦਾ ਨਾਮ ਲੈਣ ਲੱਗੀ ਹੈ। ਇਹ ਕਹਿਣ ਲੱਗੀ ਹੈ ਕਿ ਚਰਨਜੀਤ ਚੰਨੀ ਹੁਰੀ ਅਗਲੇ ਸਾਨੂੰ ਮੁੱਖ ਮੰਤਰੀ ਚਾਹੀਦੇ ਨੇ। ਉਹੀ ਮੁੱਖ ਮੰਤਰੀ ਹੋਣਗੇ, ਚਾਹੇ ਉਹ ਰਾਣਾ ਗੁਰਜੀਤ ਸਿੰਘ ਨੇ, ਚਾਹੇ ਉਹ ਬ੍ਰਹਮ ਮਹਿੰਦਰਾ ਨੇ, ਚਾਹੇ ਬਾਕੀ ਜਿਹੜੀ ਲੀਡਰਸ਼ਿਪ ਹੈ। ਅਜੇ ਤੱਕ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਲਿਆ। ਉਹਦੇ ਕਈ ਕਾਰਨ ਨੇ। ਨਵਜੋਤ ਸਿੰਘ ਸਿੱਧੂ ਨੇ ਕਿਸੇ ਨਾਲ ਬਣਾਈ ਨਹੀਂ ਸਹੀ ਮਾਇਨੇ ਦੇ ਵਿੱਚ, ਜਿਹਦੇ ਕਰਕੇ ਇਹ ਉਹਨੂੰ ਇਸ ਵੇਲੇ ਮੁਸ਼ਕਲ ਖੜੀ ਹੋ ਰਹੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੀ ਇਹ ਕਹੀ ਜਾਂਦੇ ਆ ਕਿ ਉਹਨਾਂ ਨੂੰ ਭਰੋਸਾ ਹੈ ਹਾਈ ਕਮਾਂਡ ਦੇ ਉੱਤੇ। ਉਹਨਾਂ ਨੇ ਹੁਣ ਤਰੀਕੇ ਦੇ ਨਾਲ ਨਹੀਂ, ਬਲਕਿ ਸਿੱਧੇ ਰੂਪ ਦੇ ਵਿੱਚ ਹਾਈ ਕਮਾਂਡ ਨੂੰ ਆਪਣੇ ਕੁਝ ਮਨ ਦੀਆਂ ਗੱਲਾਂ ਜਿਹੜੀਆਂ ਉਹ ਦੱਸੀਆਂ ਨੇ। ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਹੋਇਆ ਇਹ ਗੱਲ ਕਹਿਤੀ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਜੇ ਸੂਬੇ ਦੀ ਵਾਗਡੋਰ ਕਿਸੇ ਇਮਾਨਦਾਰ ਤੇ ਰੋਡ ਮੈਪ ਲਾਗੂ ਕਰਨ ਵਾਲੇ ਬੰਦੇ ਦੇ ਹੱਥ ਦੇ ਵਿੱਚ ਦਿੱਤੀ ਜਾਵੇ। ਇਹਨਾਂ ਨੇ ਇਹ ਗੱਲ ਕਹੀ, ਕੋਈ ਸ਼ਰਾਬ ਵੇਚਣ ਵਾਲਾ, ਕੋਈ ਰੇਤਾ ਚੋਰ, ਕੋਈ ਵੱਡੇ ਮਾਫੀਏ ਨਾਲ ਜੁੜਿਆ ਯਾਰੀ ਪਾਉਣ ਵਾਲਾ ਪੰਜਾਬ ਦੇ ਵਿੱਚ ਸੁਧਾਰ ਨਹੀਂ ਲਿਆ ਸਕਦਾ। ਇਸ ਵੇਲੇ ਇੱਕ ਵੱਡਾ ਤੇ ਅਹਿਮ ਸਵਾਲ ਇਹ ਹੈ ਕਿ ਪੰਜਾਬ ਦੇ ਭਲੇ ਦੇ ਵਾਸਤੇ ਏਜੰਡਾ ਕੌਣ ਲਾਗੂ ਕਰੂਗਾ। ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਆ ਕਿ ਏਜੰਡਾ ਉਹੀ ਸ਼ਖਸ ਲਾਗੂ ਕਰ ਸਕਦਾ ਜਿਹਦਾ ਕਿਰਦਾਰ ਹੋਵੇ, ਜਿਹਦੇ ਤੇ ਲੋਕ ਭਰੋਸਾ ਕਰਨ, ਕਿਉਂਕਿ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਆ। ਇਹ ਵੀ ਕਿਹਾ ਕਿ ਇਹ ਵਿਚਾਰਧਾਰਾ ਦਾ ਤੇ ਪੰਜਾਬ ਦੇ ਭਲੇ ਨੂੰ ਏਜੰਡੇ ਲਾਗੂ ਕਰਨ ਦਾ ਮੁੱਦਾ ਹੈ। ਵੀ ਕਿਹਾ ਕਿ ਇੱਕ ਦੂਜੇ ਦੇ ਖਿਲਾਫ ਸਿਰਫ ਦੂਸ਼ਣਬਾਜ਼ੀ ਕਰਦੇ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ 1 ਸਾਲ ਪਹਿਲਾਂ ਜਿਹੜੀ ਡਾਈਵਰਸਿਫਿਕੇਸ਼ਨ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਹਨਾਂ ਆਵਾਜ਼ ਬੁਲੰਦ ਕੀਤੀ ਸੀ, ਇਹਦੇ ਹੱਲ ਵੀ ਦੱਸੇ ਸੀਗੇ। ਕਿਹਾ ਕਿ ਇਹਨਾਂ ਦੇ ਉੱਤੇ ਕੋਈ ਗੱਲਬਾਤ ਨਹੀਂ ਕਰ ਰਿਹਾ। ਜੇ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਦੇ ਨਾਲ, ਗੌਰ ਦੇ ਨਾਲ ਵਾਚੋ ਤਾਂ ਉਹਨਾਂ ਨੇ ਜਿੱਥੇ ਹਾਈ ਕਮਾਂਡ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਵੱਡਾ ਖੜਾ ਕਰ ਦਿੱਤਾ, ਉੱਥੇ ਉਹ ਚਰਨਜੀਤ ਚੰਨੀ ਹੋਰਾਂ ਨੂੰ ਡਾਇਰੈਕਟਲੀ ਟਾਰਗੇਟ ਕਰ ਗਏ। ਇਸ ਮਾਮਲੇ ਦੇ ਵਿੱਚ ਰੇਤ ਦਾ ਮਾਮਲਾ ਇਸ ਵੇਲੇ ਕਿਹਦੇ ਨਾਲ ਜੁੜਿਆ ਹੋਇਆ ਇਹ ਸਭ ਨੂੰ ਪਤਾ, ਔਰ ਸ਼ਰਾਬ ਵੇਚਣ ਵਾਲਾ ਜਿਹੜਾ ਉਹ ਕਿਹਦੇ ਨਾਲ ਜੁੜਿਆ ਹੋਇਆ ਉਹ ਵੀ ਸਭ ਨੂੰ ਪਤਾ। ਕੱਲ ਨੂੰ ਜਦੋਂ ਰਾਹੁਲ ਗਾਂਧੀ ਇੱਥੇ ਆਉਣਗੇ, ਜੇ ਉਹ ਚਰਨਜੀਤ ਚੰਨੀ ਹੋਰਾਂ ਦਾ ਨਾਮ ਐਲਾਨ ਕਰ ਜਾਂਦੇ ਆ, ਸਵਾਲ ਇਹ ਆ ਕਿ ਜਿਹੜਾ ਅਗਲਾ ਡੈਮੇਜ ਹੋਣਾ ਕਾਂਗਰਸ ਦਾ, ਉਹਨੂੰ ਕੰਟਰੋਲ ਕਰਨ ਦੇ ਵਾਸਤੇ ਕਾਂਗਰਸ ਦੇ ਕੋਲੇ ਰੋਡ ਮੈਪ ਕੀ ਆ ਜੇ ਉਹ ਚਰਨਜੀਤ ਚੰਨੀ ਹੋਰਾਂ ਨੂੰ ਐਲਾਨਦੇ ਆ। ਜੇ ਜਿਹੜੇ ਇਸ਼ਾਰਿਆਂ ਦੇ ਰੂਪ ਦੇ ਵਿੱਚ ਲਾਈਏ, ਲੀਡਰਸ਼ਿਪ ਵੀ ਇਸ਼ਾਰੇ ਕਰ ਰਹੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਤਾਂ 2 ਜਗ੍ਹਾ ਦੇ ਉੱਤੋਂ ਚਰਨਜੀਤ ਚੰਨੀ ਹੋਰਾਂ ਨੂੰ ਲਿਆਉਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਸ਼ਾਰਾ ਹਾਈ ਕਮਾਂਡ ਦਾ। ਉਹ ਭਦੌੜ ਤੋਂ ਜਿੱਤਦੇ ਆ, ਨਹੀਂ ਜਿੱਤਦੇ, ਚਮਕੌਰ ਸਾਹਿਬ ਵਾਲੀ ਸੀਟ ਦਾ ਕੀ ਬਣਦਾ, ਇਹ ਆਪਣੇ ਆਪ ਦੇ ਵਿੱਚ ਸਵਾਲ ਨੇ। ਪਰ ਨਵਜੋਤ ਸਿੱਧੂ ਹੋਰਾਂ ਨੇ ਇੱਕ ਗੱਲ ਤਾਂ ਹੈ ਕਿ ਕਲੀਅਰਲੀ ਤੌਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਕਿ
ਆਰਾਮ ਦੇ ਨਾਲ ਤਾਂ ਉਹ ਵੀ ਨਹੀਂ ਬੈਠਣਗੇ ਜੇ ਚਰਨਜੀਤ ਚੰਨੀ ਹੋਰਾਂ ਨੂੰ ਚਿਹਰਾ ਐਲਾਨ ਦਿੱਤਾ ਜਾਂਦਾ। ਬਾਬਾ ਖਲਾਰੇ ਪੈਣਗੇ ਜੀ ਅੱਗੇ ਤਾਂ। ਅੱਗੇ ਚੰਨੀ ਦੇ ਰਿਸ਼ਤੇਦਾਰ ਦਾ ਰਿਮਾਂਡ, ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਚੰਨੀ। ਦੇਖੋ ਹਨੀ ਇਸ ਵੇਲੇ ਚਰਚਾ ਦੇ ਵਿੱਚ ਹੈ। ਭੁਪਿੰਦਰ ਹਨੀ ਵਾਲਾ ਮਾਮਲਾ 2018 ਦੇ ਵਿੱਚ ਦਰਜ ਹੋਇਆ। ਉਸ ਵੇਲੇ 2018 ਦੇ ਵਿੱਚ ਉਹ ਦਿਨ ਸੀਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਏ ਸੀ ਤੇ ਉਹਨਾਂ ਨੇ ਜਹਾਜ਼ ਦੇ ਉੱਤੋਂ ਵੇਖਿਆ ਸੀ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ। ਬੜੀਆਂ ਫੋਟੋਆਂ ਉਦੋਂ ਵਾਇਰਲ ਕਰਵਾਈਆਂ ਗਈਆਂ। ਕਾ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੂੰ ਉੱਤੋਂ ਹੀ ਦਿਸ ਪਿਆ ਹੈਲੀਕਾਪਟਰ ਤੋਂ ਵੀ ਆਹ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਮਾਮਲਾ ਦਰਜ ਹੋ ਗਿਆ। ਮਾਮਲਾ ਦਰਜ ਹੋਣ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ। ਉਸ ਮਾਮਲੇ ਨੂੰ ਉੱਥੇ ਕਿਉਂ ਦਰਜ ਕੀਤਾ ਗਿਆ? ਮੇਰਾ ਖਿਆਲ ਡਾਇਰੈਕਟਲੀ ਲੋਕਾਂ ਨੂੰ ਸਮਝ ਆਉਂਦਾ, ਤੇ ਨਹੀਂ ਸਮਝ ਆਉਂਦਾ ਤੇ ਉਹਨਾਂ ਦਾ ਭੋਲਾਪਨ ਹੋ ਸਕਦਾ। ਅਕਸਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਉਹ ਦਰਜ ਕਰਕੇ ਛੱਡੇ ਕਿਉਂ ਜਾਂਦੇ ਆ ਕਿ ਉਹਦੇ ਵਿੱਚੋਂ ਫਿਰ ਕੁਛ ਨਾ ਕੁਛ ਲਿਆ ਜਾ ਸਕੇ ਹਿੱਸਾ ਪੱਤੀ। ਇਹ ਡਾਇਰੈਕਟਲੀ ਕਿਹਾ ਜਾ ਸਕਦਾ। ਉਹ ਜਿਹੜਾ ਮਾਮਲਾ ਸੀ 18 ਦਾ, ਮੁੜ ਕੇ ਉਸ ਤੋਂ ਬਾਅਦ ਇਹ ਭੁਪਿੰਦਰ ਹਨੀ ਜਿਹੜਾ ਕਿ ਰੇਤ ਦੇ ਕਾਰੋਬਾਰ ਦੇ ਨਾਲ ਉਦੋਂ ਦਾ ਜੁੜਿਆ ਹੋਇਆ। ਜਦੋਂ ਚਰਨਜੀਤ ਚੰਨੀ ਹੋਰੀ ਮੁੱਖ ਮੰਤਰੀ ਬਣ ਜਾਂਦੇ ਆ ਤੇ ਇੱਕਦਮ ਬੰਦਾ ਇਹ ਹਾਈਲਾਈਟ ਹੋ ਜਾਂਦਾ। ਇਹਨੂੰ ਸਿਕਿਉਰਿਟੀ ਐਕਸਟਰਾ ਮਿਲ ਜਾਂਦੀ ਆ। ਜਿਹੜੇ ਕਮਾਂਡੋ ਮੁੱਖ ਮੰਤਰੀ ਦੀ ਸੁਰੱਖਿਆ ਕਰਦੇ ਆ ਉਹਦੇ ਵਿੱਚੋਂ ਕਾਲੇ ਕੱਪੜਿਆਂ ਵਾਲੇ ਜਿਹੜੇ ਉਹ ਇਹਨੂੰ ਕੁਝ ਕਮਾਂਡੋ ਦੇ ਦਿੱਤੇ ਜਾਂਦੇ ਆ ਤਾਂ ਕਿ ਉਹਦਾ ਕਾਲਾ ਕਾਰੋਬਾਰ ਕਾਲੇ ਕੱਪੜਿਆਂ ਦੀ ਆੜ ਦੇ ਵਿੱਚ ਚੱਲਦਾ ਰਹੇ। ਇਹ ਜਿਵੇਂ ਚੱਲਦਾ ਸੀਗਾ ਲੋਕ ਖੜ ਕੇ ਵੇਖਦੇ ਸੀ ਵੀ ਇਹ ਬੰਦਾ ਕਿਹੜਾ ਜਾਂਦਾ। ਨਾ ਇਹ ਮੁੱਖ ਮੰਤਰੀ ਆ, ਨਾ ਇਹ ਮੰਤਰੀ ਆ, ਨਾ ਇਹ ਕੋਈ ਉੱਚ ਅਫਸਰ ਆ ਜਿੱਧਰੋਂ ਦੀ ਲੰਘਦਾ ਟ੍ਰੈਫਿਕ ਰੋਕ ਦਿੱਤਾ ਜਾਂਦਾ। ਐਡਾ ਪਾਵਰਫੁਲ ਬੰਦਾ ਕਿਹੜਾ? ਜੇ ਤੁਸੀਂ ਜਿਹੜਾ CMO ਦੀ ਸਾਈਟ ਫਰੋਲੋ ਤਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਗਮ ਹੈ ਜਿਹਦੇ ਵਿੱਚ ਮੁੱਖ ਮੰਤਰੀ ਦੀਆਂ ਫੋਟੋਆਂ ਨੇ, ਉਹਦੇ ਵਿੱਚ ਭੁਪਿੰਦਰ ਹਨੀ ਨਾਲ ਖੜਾ ਉਹਦੇ ਮੁੱਖ ਮੰਤਰੀ ਹੋਰਾਂ ਦੇ। ਇੰਨੀ ਅਹਿਮੀਅਤ ਇਹਨੂੰ ਦਿੱਤੀ ਹੋਈ ਸੀ ਚਰਨਜੀਤ ਚੰਨੀ ਹੋਰਾਂ ਨੇ। ਉਹ ਕਿਉਂ ਦਿੱਤੀ ਹੋਈ ਸੀ? ਬਾਅਦ ਚ ਕਹਿੰਦੇ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਿਗਾਹ ਨਹੀਂ ਰੱਖ ਸਕਿਆ। ਨਿਗਾਹ ਕਿਵੇਂ ਹੋ ਸਕਦਾ ਕਿ ਨਾ ਰੱਖੀ ਗਈ ਹੋਵੇ? ਜਿਹੜੇ ਕਮਾਂਡੋ ਨਾਲ ਦਿੱਤੇ ਨੇ ਉਹ ਨਹੀਂ ਦੱਸਦੇ ਕਿ ਇਹ ਬੰਦਾ ਕੀ ਕਰਦਾ ਕਮਾਂਡੋ ਦੀ ਆੜ ਦੇ ਵਿੱਚ, ਪੁਲਿਸ ਦੀ ਆੜ ਦੇ ਵਿੱਚ ਇਹ ਕੀ ਕਰਦਾ ਬੰਦਾ। ਇਹ ਕਿਹਾ ਜਾਂਦਾ ਕਿ CMO ਤੋਂ ਫੋਨ ਜਿਹੜੇ ਮਾਈਨਿੰਗ ਦੇ ਆਫੀਸਰ ਨੇ ਉਹਨਾਂ ਨੂੰ ਸਿੱਧੇ ਜਾਂਦੇ ਸੀਗੇ ਕਿ ਇਸ ਬੰਦੇ ਦਾ ਉਚੇਚੇ ਤੌਰ ਤੇ ਧਿਆਨ ਰੱਖਣਾ। ED ਨੇ ਜਦੋਂ ਹੱਥ ਪਾਇਆ ਇਹਦੇ ਘਰੋਂ ਪੈਸੇ ਫੜੇ ਗਏ ਤਾਂ ਚਰਨਜੀਤ ਚੰਨੀ ਹੋਰੀ ਇਹ ਗੱਲ ਕਹਿੰਦੇ ਸੀਗੇ ਕਿ ਪੈਸੇ ਮੇਰੇ ਥੋੜੀ ਆ, ਨਾ ਹੋਣ ਜਿਹਨੂੰ ਸਿਕਿਉਰਿਟੀ ਦਿੱਤੀ ਆ ਉਹਦੇ ਘਰੋਂ ਤਾਂ ਫੜੇ ਗਏ, ਇਹ ਪੈਸੇ ਇੰਨੇ ਆਏ ਕਿੱਥੋਂ? ਹੁਣ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਆਪਾਂ ਕੱਲ ਇਹਦੇ ਉੱਤੇ ਗੱਲ ਕੀਤੀ ਸੀ ਕਿ ਉਹਨੂੰ ਅਰੈਸਟ ਕਰ ਲਿਆ। ਉਹਨੂੰ ਜਦੋਂ ਪੇਸ਼ ਕੀਤਾ ਤੇ 8 ਫਰਵਰੀ ਤੱਕ ਉਹਦਾ ਰਿਮਾਂਡ ਮਿਲਿਆ। ਇਸ ਰਿਮਾਂਡ ਦੇ ਵਿੱਚ ਉਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਤਾਂ ਪੈਸੇ ਦੇ ਸੰਬੰਧ ਦੇ ਵਿੱਚ ਕਿ ਐਕਚੁਅਲੀ ਇਹ ਪੈਸਾ ਕਿਹਦਾ, ਕਿੱਥੋਂ ਆਇਆ, ਇੰਨਾ ਪੈਸਾ ਕਿੱਥੇ ਰੱਖਿਆ ਹੋਇਆ ਸੀ। ਹੋ ਸਕਦਾ ਵੈਸੇ ਤਾਂ ਹੁਣ ਤਾਂ ਖੁਰਦ-ਬੁਰਦ ਕਰ ਦਿੱਤਾ ਗਿਆ ਹੋਊਗਾ ਬਹੁਤਾ ਕੁਛ ਹੋ ਸਕਦਾ ਹੈ ਕਿ ਨਵਾਂ ਵੀ ਲੱਭੇ ਇਸ ਰਿਮਾਂਡ ਦੇ ਦੌਰਾਨ। ਇਸ ਵੇਲੇ ਜਿੱਥੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਚਰਨਜੀਤ ਚੰਨੀ ਆਏ ਨੇ, ਉੱਥੇ ਕਾਂਗਰਸ ਚਰਨਜੀਤ ਚੰਨੀ ਹੋਰਾਂ ਦੇ ਬਚਾਅ ਦੇ ਵਿੱਚ ਆ ਗਈ ਹੈ। ਤੁਸੀਂ ਦੇਖੋ ਕਾਂਗਰਸ ਸਰਕਾਰ ਉਹਨਾਂ ਨੂੰ ਜਿਹੜੇ ਕਿਸਾਨ ਅੰਦੋਲਨ ਹੋਇਆ ਉਹ ਕੇਂਦਰ ਦੀ ਸਰਕਾਰ ਨਿਸ਼ਾਨੇ ਦੇ ਉੱਤੇ ਲੈ ਰਹੀ ਆ ਪੰਜਾਬ ਨੂੰ। ਇਹ ਕਾਂਗਰਸ ਕਹਿ ਰਹੀ ਹੈ ਉਹਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਉਹਦੀ ਵਜ੍ਹਾ ਕਰਕੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਪੰਜਾਬ ਚਰਨਜੀਤ ਚੰਨੀ ਹੈ, ਉਹਦਾ ਭਾਣਜਾ ਹੈ, ਜਾਂ ਰੇਤ ਮਾਫੀਆ ਹੈ। ਇਹ ਕਾਂਗਰਸ ਨੂੰ ਥੋੜਾ ਸੋਚਣਾ ਚਾਹੀਦਾ ਇਹ ਗੱਲ ਕਹਿਣ ਤੋਂ ਪਹਿਲਾਂ। ਸਿਆਸੀ ਬਦਲਾਖੋਰੀ ਵਾਲੀ ਗੱਲ ਹੋ ਸਕਦੀ ਆ ਔਰ ਉਹ ਕਰਦੀ ਆ, ਸੈਂਟਰ ਦੀ ਸਰਕਾਰ ਉਹ ਕਰਦੀ ਆ, ED ਨੂੰ ਉਹ ਵਰਤਦੀ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਪਰ ਜਿਹੜਾ ਇੰਨੇ 10 ਕਰੋੜ ਰੁਪਈਆ ਮਿਲਿਆ ਤੇ ਖਾਸ ਤੌਰ ਦੇ ਉੱਤੇ ਭੁਪਿੰਦਰ ਹਨੀ ਨੂੰ ਜਿਸ ਤਰੀਕੇ ਨਾਲ VIP ਬਣਾ ਕੇ ਛੱਡਿਆ ਹੋਇਆ ਸੀਗਾ, ਜਿਵੇਂ ਇਹ ਵਿਚਰਦਾ ਸੀਗਾ, ਉਹ ਕਿਹਨੇ ਛੱਡਿਆ ਸੀ? ਉਹ ਕਾਂਗਰਸ ਹਾਈ ਕਮਾਂਡ ਦੀ ਕੀ ਨਿਗਾਹ ਦੇ ਵਿੱਚ ਨਹੀਂ ਗਾ। ਦੂਜੀ ਗੱਲ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਰੇਤ ਦੇ ਕਾਰੋਬਾਰ ਦੇ ਬਾਰੇ ਦੇ ਵਿੱਚ ਮੈਂ ਸੋਨੀਆ ਗਾਂਧੀ ਹੋਰਾਂ ਨੂੰ ਗੱਲ ਦੱਸ ਦਿੱਤੀ ਸੀ ਤੇ ਉਹਨਾਂ ਪੁੱਛਿਆ ਸੀ ਵੀ ਕੌਣ ਹੈ ਇਹਦੇ ਚ, ਤੇ ਉਹ ਕਹਿੰਦੇ ਮੈਂ ਕਿਹਾ ਸੀ ਵੀ ਚੰਨੀ ਦੀ ਇਨਵੋਲਵਮੈਂਟ ਹੈ ਤੇ ਫਿਰ ਇਸ ਕਰਕੇ ਉਹ ਕਾਰਵਾਈ ਨਹੀਂ ਕਰ ਸਕੇ। ਇਸ ਮਾਮਲੇ ਦੇ ਉੱਤੇ ਹਾਈ ਕਮਾਂਡ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੱਸਿਆ ਸੀ, ਜੇ ਦੱਸਿਆ ਸੀ ਤੇ ਉਹਨੂੰ ਕਾਰਵਾਈ ਕਰਨ ਤੋਂ ਕਿਹਨੇ ਰੋਕਿਆ ਸੀ। ਇਸ ਮਾਮਲੇ ਦੇ ਉੱਤੇ ਵਿਕਰਮ ਮਜੀਠੀਆ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਗੱਲ ਆਖੀ ਹੈ ਕਿ ਜਿਹੜਾ ਹਨੀ ਤੋਂ ਮਨੀ ਮਿਲੀ ਤੇ ਮਨੀ ਤੋਂ ਹੁਣ ਇਹ ਚੰਨੀ ਤੱਕ ਕਹਾਣੀ ਜਿਹੜੀ ਉਹ ਜਾਊਗੀ।
ਉਧਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਿੱਧਾ ਅਟੈਕ ਕੀਤਾ, ਇਹ ਗੱਲ ਕਹੀ ਆ ਕਿ ਇਸ ਕਹਿੰਦੇ 111 ਦਿਨਾਂ ਦੇ ਵਿੱਚ ਚੰਨੀ ਹੋਰਾਂ ਨੇ ਕਮਾਲ ਹੀ ਕਰਕੇ ਰੱਖ ਦਿੱਤੀ। ਇੰਨਾ ਪੈਸਾ ਉਹਨਾਂ ਨੇ ਇਕੱਠਾ ਜਿਹੜਾ ਕਰ ਲਿਆ, ਔਰ ਇਹ ਵੀ ਕਿਹਾ ਆਮ ਆਦਮੀ ਪਾਰਟੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਕਿ ਇਹ ਪੈਸਾ ਜਿਹੜਾ 10 ਕਰੋੜ ਸੀਗਾ ਰੇਤਾ ਦਾ ਤੇ ਬਦਲੀਆਂ ਦਾ ਇਕੱਠਾ ਕੀਤਾ ਹੋਇਆ ਸੀਗਾ। ਹੁਣ ਸਵਾਲ ਇਹ ਆ ਕਿ ਵੇਖਦੇ ਆ ਕਿ ਕਾਂਗਰਸ ਜਿਹੜੀ ਆ ਉਹ ਇਸ ਸਭ ਕਾਸੇ ਨੂੰ ਟੈਕਲ ਕਿਵੇਂ ਕਰਦੀ ਹੈ। ਪਰ ਜਿਹੜੀ ਗੱਲ ਉਹ ਇਹ ਕਹਿ ਰਹੀ ਆ ਕਿ ਕਿਸਾਨ ਅੰਦੋਲਨ ਕਰਕੇ ਇਹ ਟਾਰਗੇਟ ਕੀਤਾ ਗਿਆ, ਇਹ ਗੱਲ ਮੰਨਣ ਵਾਲੀ ਨਹੀਂ। ਕਿਸਾਨ ਅੰਦੋਲਨ ਨੂੰ ਇਹਨਾਂ ਨੇ ਕੀ ਕਰ ਦਿੱਤਾ? ਲੋਕੀ ਤਾਂ ਕਹਿੰਦੇ ਸਾਨੂੰ ਮੁਆਵਜ਼ਾ ਹੀ ਨਹੀਂ ਮਿਲਿਆ ਹਜੇ ਤੱਕ। ਤੇ ਅੱਗੇ ਭਾਜਪਾ ਨੇ ਪੰਜਾਬ ਲਈ ਜਾਰੀ ਕੀਤਾ 11 ਨਿਕਾਤੀ ਏਜੰਡਾ। ਇਹ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਫੁੱਲ ਫਲੈਜ ਆ ਰਹੀ ਹੈ ਜੀ। ਉਹਨੇ ਗੱਠਜੋੜ ਕੀਤਾ ਦੋ ਪਾਰਟੀਆਂ ਦੇ ਨਾਲ, ਛੋਟੀਆਂ ਪਾਰਟੀਆਂ ਦੇ ਨਾਲ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੈ ਪੰਜਾਬ ਲੋਕ ਕਾਂਗਰਸ, ਤੇ ਦੂਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਹੈ ਅਕਾਲੀ ਦਲ ਸੰਯੁਕਤ। ਇਹਨਾਂ ਨਾਲ ਗੱਠਜੋੜ ਕਰਕੇ ਭਾਰਤੀ ਜਨਤਾ ਪਾਰਟੀ ਮੈਦਾਨ 'ਚ ਹੈ। 11 ਨਿਕਾਤੀ ਏਜੰਡਾ ਜਾਰੀ ਕੀਤਾ ਭਾਜਪਾ ਨੇ। ਅੱਛਾ, ਇਹ ਬੜਾ ਇੱਕ ਕਿਸਮ ਦੇ ਨਾਲ ਅਜੀਬੋ-ਗਰੀਬ ਹਾਲਾਤ ਜਿਹੜੇ ਉਹ ਕਹੇ ਜਾ ਸਕਦੇ ਆ। ਜੇ ਤੁਸੀਂ ਦੇਖੋ ਤਾਂ ਅਜੀਬੋ-ਗਰੀਬ ਹਾਲਾਤ ਇਸ ਕਰਕੇ ਕਹੇ ਜਾ ਸਕਦੇ ਆ ਕਿ ਜਦੋਂ ਇਹ ਏਜੰਡਾ ਜਾਰੀ ਕੀਤਾ ਜਾ ਰਿਹਾ ਸੀਗਾ ਤੇ ਸਟੇਜ ਦੇ ਉੱਤੇ ਇਹਨੂੰ ਅਸ਼ਵਨੀ ਸ਼ਰਮਾ ਜਿਹੜੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਮਾਫ ਕਰਨਾ, ਹਰਦੀਪ ਸਿੰਘ ਪੁਰੀ ਜਿਹੜੇ ਕੇਂਦਰੀ ਮੰਤਰੀ ਨੇ, ਇਹਨਾਂ ਨੇ ਏਜੰਡਾ ਇਹ ਲਾਗੂ ਕੀਤਾ 11 ਨਿਕਾਤੀ। ਤੇ ਉਸ ਵੇਲੇ ਨਾਲ ਸਟੇਜ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਬੈਠੇ ਸਨ। ਜਿਹੜਾ ਇਹ ਗੱਲ ਆਖੀ ਗਈ, ਇੱਕ ਤਾਂ ਭਾਜਪਾ ਉਹਨਾਂ ਦਾ ਜਿਹੜਾ ਪੁਰਾਣਾ ਨਾਰਾ ਹੈ ਸਬਕਾ ਸਾਥ ਸਬਕਾ ਵਿਕਾਸ, ਉਹ ਦਿੱਤਾ। ਇਹ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾਊਗਾ, ਨਸ਼ਾ ਮਾਫੀਏ ਨੂੰ ਨੱਥ ਪਾਈ ਜਾਊਗੀ, ਫੋਨ ਨੰਬਰ ਜਾਰੀ ਕੀਤਾ ਜਾਊਗਾ ਜੇ ਸਰਕਾਰ ਆਉਂਦੀ ਹੈ, ਤੇ ਉਹਦੇ ਉੱਤੇ ਨਸ਼ੇ ਸੰਬੰਧੀ ਸੂਚਨਾ ਦੇਣ ਵਾਲਿਆਂ ਨੂੰ ਕੈਸ਼ ਇਨਾਮ ਦਿੱਤਾ ਜਾਊਗਾ। ਉਹਨਾਂ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਊਗਾ। ਇਹਦੇ ਵਿੱਚ ਨੌਕਰੀਆਂ ਦੀ ਗੱਲ ਜਿਹੜੀ ਉਹ ਕੀਤੀ ਗਈ ਕਿ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ। 4000 ਰੁਪਇਆ ਬੇਰੁਜ਼ਗਾਰੀ ਭੱਤਾ ਦਿੱਤਾ ਜਾਊਗਾ। ਔਰਤਾਂ ਲਈ 33% ਦੀ ਰਾਖਵਾਂਕਰਨ ਕੀਤਾ ਜਾਊਗਾ। ਔਰਤਾਂ ਲਈ 10 ਰੁਪਏ ਤੱਕ ਦੇ ਘੱਟ ਵਿਆਜ ਵਾਲੇ ਕਰਜ਼ੇ, ਆਂਗਨਵਾੜੀ ਵਰਕਰਾਂ ਦਾ ਭੱਤਾ 10,000 ਤੇ ਆਸ਼ਾ ਵਰਕਰਾਂ ਦਾ ਭੱਤਾ 6,000 ਤੱਕ ਵਧਾਉਣ ਦਾ ਵਾਅਦਾ ਇਹਦੇ ਵਿੱਚ ਕੀਤਾ ਗਿਆ। ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਇਹਦੇ ਵਿੱਚ ਕੀਤਾ ਗਿਆ। ਫਲਾਂ, ਸਬਜ਼ੀਆਂ, ਦਾਲਾਂ ਦੇ ਉੱਤੇ MSP ਦੇਣ ਦੀ ਗੱਲ ਕੀਤੀ ਗਈ ਹੈ। ਮੈਂ ਤਾਂ ਕਰਕੇ ਜਿਹੜੀ ਇਹ ਗੱਲ ਕਹੀ ਕਿ ਬੜਾ ਅਜੀਬ ਲੱਗ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਮੁਸ਼ਕੜੀਆਂ ਝੱਸ ਰਹੇ ਸੀਗੇ ਜਦੋਂ ਇਹ ਸਾਰਾ ਕੁਝ ਲਾਗੂ ਕੀਤਾ ਜਾ ਰਿਹਾ ਸੀ, ਕਿਉਂਕਿ ਜਿਹੜਾ ਕਾਂਗਰਸ ਦਾ ਚੋਣ ਮੈਨੀਫੈਸਟੋ ਸੀਗਾ ਪਿਛਲਾ 2017 ਵਾਲਾ, ਇਹ ਤਾਂ ਲੱਗਦਾ ਉਹੀ ਚੇਪਤਾ ਸਾਰੇ ਦਾ ਸਾਰਾ। ਔਰ ਉਹਦੇ ਵਿੱਚੋਂ ਦੁਬਾਰਾ ਕਰਨ ਦੀ ਕੀ ਲੋੜ ਸੀਗੀ, ਕਿਉਂਕਿ 94% ਵਾਅਦੇ ਤਾਂ ਕੀਤੇ ਹੋਏ ਆ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ, ਇਹ ਉਹਨਾਂ ਦੇ ਦਾਅਵੇ ਦੇ ਅਨੁਸਾਰ। ਹੁਣ ਇਸ 94% ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮੰਨੀਏ ਤਾਂ ਉਹਦੇ ਵਿੱਚ ਘਰ ਘਰ ਨੌਕਰੀਆਂ ਵੀ ਸ਼ਾਮਲ ਨੇ। ਉਹਦੇ 'ਚ ਨਸ਼ੇ ਦਾ ਲੱਕ ਤੋੜਤਾ, ਨਸ਼ਾ ਸਮਗਲਰ ਜਿਹੜੇ ਨੇ ਉਹ ਫੜ ਕੇ ਸਾਰੇ ਅੰਦਰ ਦੇ ਦਿੱਤੇ, ਕਿਸਾਨਾਂ ਦਾ ਕਰਜ਼ਾ ਸਾਰਾ ਮਾਫ ਕਰ ਦਿੱਤਾ, ਬੇਰੁਜ਼ਗਾਰੀ ਭੱਤਾ ਸਾਰੇ ਜਿਹੜਾ ਉਹ ਮਿਲਣ ਲੱਗ ਗਿਆ, ਔਰਤਾਂ ਦਾ 33% ਦੀ ਜਿਹੜੀ ਰਾਖਵਾਂਕਰਨ ਸੀ ਉਹ ਵੀ ਪੂਰਾ ਕਰ ਦਿੱਤਾ। ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਮਾਮਲੇ 'ਚ ਪੁੱਛਿਆ ਹੀ ਨਹੀਂ ਗਿਆ ਕਿ ਤੁਸੀਂ ਜਿਹੜੇ ਵਾਅਦੇ ਪੂਰੇ ਕੀਤੇ ਹੋਏ ਆ ਸਾਰੇ ਦੇ ਸਾਰੇ, ਇਹ ਦੁਬਾਰਾ ਕਿਉਂ ਲਿਖ ਰਹੇ ਹੋ? ਜੇ ਦੁਬਾਰਾ ਲਿਖ ਰਹੇ ਹੋ ਤੇ ਫਿਰ ਜਿਹੜੇ 94% ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੂਰੇ ਕੀਤੇ ਸੀਗੇ ਉਹ ਕਿਹੜੇ ਵਾਅਦੇ ਸੀ? ਤੇ ਜਿਹੜੇ 6% ਰਹਿੰਦੇ ਸੀਗੇ ਕੀ ਉਹ ਇਸ 11 ਨਿਕਾਤੀ ਸੰਕਲਪ ਪ੍ਰੋਗਰਾਮ ਦੇ ਵਿੱਚ ਹੈਗੇ ਨੇ ਜਾਂ ਨਹੀਂ? ਹੱਦ ਇਸ ਗੱਲ ਦੀ ਆ ਕਿ ਕੀ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਜਾਂ ਸੁਖਦੇਵ ਸਿੰਘ ਢੀਂਡਸਾ ਪੂਰੀ ਉਹ ਅਜੇ ਵੀ ਇਹ ਗੱਲਾਂ ਕਰਕੇ ਮੂਰਖ ਬਣਾਉਂਦੇ ਰਹਿਣਗੇ ਜਿਹੜੇ ਕਿ ਦਹਾਕਿਆਂ ਤੋਂ ਇਹਨਾਂ ਦੇ ਨਾਮ ਹੀ ਸੁਣੀ ਜਾਂਦੇ ਆ। ਜਿਸ ਪਾਸੇ ਵੱਲ ਵੀ ਤੁਸੀਂ ਦੇਖੋ ਕਿੰਨੀ ਵਾਰੀ ਇਹ ਜਿੱਤ ਚੁੱਕੇ ਨੇ, ਕਿੰਨੇ ਮੁੱਖ ਮੰਤਰੀ ਤੱਕ 2 ਵਾਰੀ ਬਣ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਸੀਸਵਾਂ ਮਹਿਲ 'ਚ ਵੜੇ ਰਹੇ, ਉੱਥੋਂ ਨਿਕਲੇ ਨਹੀਂ। ਹੁਣ ਇਹ ਕਿਹੜੇ ਮੂੰਹ ਦੇ ਨਾਲ ਇਹ ਦੁਬਾਰਾ ਅਗਲਾ ਸੰਕਲਪ ਪ੍ਰੋਗਰਾਮ ਜਿਹੜਾ ਉਹ ਜਾਰੀ ਕਰ ਰਹੇ ਆ? ਲੋਕ ਬਹੁਤੇ ਕਮੈਂਟ ਇਹ ਕਰ ਰਹੇ ਆ ਵੀ ਇਹ ਦੱਸੋ ਕੈਪਟਨ ਸਾਹਿਬ ਐਤਕੀ ਸਹੁੰ ਜਿਹੜੀ ਚੁੱਕਣੀ ਆ ਉਹ ਕੀ ਚੁੱਕ ਕੇ ਚੁੱਕਣੀ ਆ? ਜੀ ਜੀ, ਲੋਕਾਂ ਨੂੰ ਸਭ ਯਾਦ ਹੁੰਦਾ। ਅੱਗੇ ਕਾਗਜ਼ ਵਾਪਸ ਲੈਣ ਮਗਰੋਂ 1000 ਤੋਂ ਉੱਪਰ ਉਮੀਦਵਾਰ ਮੈਦਾਨ ਵਿੱਚ ਹੀ ਆ ਜੇ।
ਕੋਲ ਜੀ ਕਾਗਜ਼ ਵਾਪਸ ਲੈਣ ਦਾ ਕੱਲ ਆਖਰੀ ਦਿਨ ਸੀਗਾ, ਔਰ ਕੋਈ 2200 ਤੋਂ ਉੱਪਰ ਜਿਹੜੇ ਸੀਗੇ ਭਰੇ ਸੀਗੇ ਕਾਗਜ਼, ਕਿਉਂਕਿ ਜਿਹੜਾ ਦੀ ਕੈਂਡੀਡੇਟ ਆ ਉਹ ਆਪਣਾ ਕਵਰਿੰਗ ਕੈਂਡੀਡੇਟ ਭਰਦਾ ਨਾਲ, ਵੀ ਜੇ ਉਹਦੇ ਕਾਗਜ਼ 'ਚ ਕੁਝ ਨੁਕਸ ਹੋਇਆ ਤੇ ਉਹਦਾ ਕਵਰਿੰਗ ਕੈਂਡੀਡੇਟ ਫਿਰ ਉਹਦੀ ਜਗ੍ਹਾ ਦੇ ਉੱਤੇ ਖੜਾ ਹੋ ਜੇ। ਮੈਂ ਇੱਕ ਦਿਨ ਵਿਸਥਾਰ ਦੇ ਵਿੱਚ ਦੱਸਿਆ ਸੀਗਾ ਕਿ ਹੁਣ ਜਿਹੜੇ ਕਾਗਜ਼ ਪੱਤਰ ਭਰੇ ਜਾਂਦੇ ਨੇ ਉਹ ਬੜੇ ਪ੍ਰੋਫੈਸ਼ਨਲੀ ਭਰੇ ਜਾਂਦੇ ਨੇ, ਪਰ ਇੱਕ ਬਣਿਆ ਹੋਇਆ ਇਹ ਮਿੱਥ ਬਣੀ ਹੋਈ ਹੈ ਕਿ ਕਵਰਿੰਗ ਕੈਂਡੀਡੇਟ ਨੇ ਭਰਨਾ, ਆਜ਼ਾਦ ਨੇ ਭਰਨਾ। ਉਹਨਾਂ ਦੇ ਵਿੱਚੋਂ ਕੁਝ ਰੱਦ ਹੋ ਗਏ ਕਾਗਜ਼, ਕੁਝ ਵਾਪਸ ਲੈ ਲਏ। ਜਿਹੜਾ ਕਵਰਿੰਗ ਕੈਂਡੀਡੇਟ ਹੈ, ਜਦੋਂ ਮੇਨ ਦੇ ਸਹੀ ਪਾਏ ਜਾਂਦੇ ਆ ਤੇ ਫਿਰ ਕਵਰਿੰਗ ਕੈਂਡੀਡੇਟ ਕਾਗਜ਼ ਵਾਪਸ ਲੈ ਲੈਂਦਾ। ਵਾਪਸ ਲੈਣ ਤੋਂ ਬਾਅਦ ਕੋਈ 1000 ਦੇ ਕਰੀਬ ਚੋਣ ਮੈਦਾਨ ਦੇ ਵਿੱਚ ਰਹਿ ਗਏ। ਕਾਂਗਰਸ, ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ ਗੱਠਜੋੜ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ, ਅਕਾਲੀ ਦਲ ਸੰਯੁਕਤ ਗੱਠਜੋੜ, ਜਿਹੜੇ ਰਾਜੇਵਾਲ ਦੇ ਗਰੁੱਪ, ਸੰਯੁਕਤ ਸਮਾਜ ਮੋਰਚਾ, ਸੰਯੁਕਤ ਸਮਾਜ ਪਾਰਟੀ ਦਾ ਗੱਠਜੋੜ, ਲੋਕ ਇਨਸਾਫ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਤੇ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਸਿਆਸੀ ਮੈਦਾਨ ਦੇ ਵਿੱਚ ਨੇ। ਜਿਹੜਾ ਕਾਗਜ਼ ਵਾਪਸ ਲੈਣ ਦਾ ਅਮਲ ਖਤਮ ਹੋਣ ਤੋਂ ਬਾਅਦ ਹੁਣ ਇਹ ਕਿਹਾ ਜਾ ਸਕਦਾ ਜੀ ਕਿ ਸਾਰੀਆਂ ਪਾਰਟੀਆਂ ਦਾ ਧਿਆਨ ਕੇਂਦਰਿਤ ਹੋਊਗਾ ਚੋਣ ਪ੍ਰਚਾਰ ਦੇ ਵਿੱਚ। ਤਿੰਨ ਸਾਬਕਾ ਮੁੱਖ ਮੰਤਰੀ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ: ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ ਤੇ ਪ੍ਰਕਾਸ਼ ਸਿੰਘ ਬਾਦਲ। ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ, ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਲਹਿਰੇ ਗਾਗੇ ਤੋਂ ਰਜਿੰਦਰ ਕੌਰ ਭੱਠਲ ਚੋਣ ਮੈਦਾਨ ਦੇ ਵਿੱਚ ਨੇ। ਜਿਹੜੇ ਹੋਰ ਨਾਮਵਰ ਲੋਕ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ, ਉਹਦੇ ਚ ਬਲਵੀਰ ਸਿੰਘ ਰਾਜੇਵਾਲ, ਸ਼੍ਰੋਮਣੀ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂ ਮਾਜਰਾ, ਅਸ਼ਵਨੀ ਸ਼ਰਮਾ, ਜਿਹੜੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸੰਪਲਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਕਾਰੋਬਾਰੀ ਅਰਵਿੰਦ ਖੰਨਾ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਔਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ, ਹਰਪਾਲ ਚੀਮਾ, ਅਨਮੋਲ ਗਗਨ ਮਾਨ, ਬਲਕਾਰ ਸਿੱਧੂ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਸੁਖਜਿੰਦਰ ਸਿੰਘ ਰੰਧਾਵਾ ਵਗੈਰਾ ਇਹ ਚਰਚਿਤ ਨਾਮ ਨੇ। ਜੇ ਦੇਖਿਆ ਜਾਵੇ ਤਾਂ ਇੱਕ ਸਾਬਕਾ ਆਈਜੀ ਜਿਹੜੇ ਨੇ ਕੁੰਵਰ ਵਿਜੇ ਪ੍ਰਤਾਪ ਹੋਰੀ, ਉਹ ਵੀ ਚਰਚਾ ਦੇ ਵਿੱਚ ਨੇ। ਔਰ ਜਿਹੜੀ ਨਿਗਾਹਾਂ ਨੇ ਉਹ ਲੱਗੀਆਂ ਰਹਿਣਗੀਆਂ ਕੁਝ ਅਹਿਮ ਸੀਟਾਂ ਦੇ ਉੱਤੇ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਅੰਮ੍ਰਿਤਸਰ ਈਸਟ ਸੀਟ ਵੀ ਆ, ਜਿੱਥੋਂ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਮੋ ਸਾਹਮਣੇ ਨੇ। ਧੂਰੀ ਵਾਲੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਹੋਰਾਂ ਦੀ ਸੀਟ ਵੀ ਚਰਚਿਤ ਹੈ, ਤੇ ਭਦੌੜ ਸੀਟ ਵੀ ਚਰਚਿਤ ਹੋ ਗਈ। ਭਦੌੜ ਸੀਟ ਤੋਂ ਚਰਨਜੀਤ ਚੰਨੀ ਹੋਰਾਂ ਦੇ ਪੇਪਰ ਭਰਨ ਦੇ ਨਾਲ ਇਹ ਸੀਟ ਚਰਚਿਤ ਹੋ ਗਈ, ਜਿੱਥੇ ਮੁਹੰਮਦ ਸਦੀਕ ਹੋਰਾਂ ਨੂੰ ਨਾਲ ਤੋਰ ਲਿਆ ਚਰਨਜੀਤ ਚੰਨੀ ਹੋਰਾਂ ਨੇ। ਉਧਰ ਦਰਬਾਰਾ ਸਿੰਘ ਗੁਰੂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਆ ਗਏ ਸੀ, ਉਹ ਕਾਂਗਰਸ 'ਚ ਸ਼ਾਮਲ ਹੋ ਗਏ। ਉਹ ਉੱਥੇ ਭਦੌੜ ਹਲਕੇ ਦੇ ਵਿੱਚ ਸਰਗਰਮ ਹੋਣਗੇ, ਕਿਉਂਕਿ ਉਹਨਾਂ ਦਾ ਪਿੰਡ ਪੈਂਦਾ। ਮੈਂ ਪਹਿਲਾਂ ਹੀ ਕਿਹਾ ਸੀ ਵੀ ਉਹ ਕਾਂਗਰਸ ਦੇ ਵਿੱਚ ਜਾਣਗੇ। ਇਹ ਕਿਹਾ ਜਾ ਰਿਹਾ ਕਿ ਮੁਹੰਮਦ ਸਦੀਕ ਹੋਰਾਂ ਨੂੰ ਵੀ ਇਹ ਆਖਿਆ ਗਿਆ ਵੀ ਸੀਟਾਂ ਤਾਂ ਮੈਂ ਦੋਵੇਂ ਜਿੱਤ ਲੈਣੀਆਂ, ਜਿੱਤਣ ਤੋਂ ਬਾਅਦ ਫਿਰ ਭਦੌੜ ਵਾਲੀ ਛੱਡ ਦੇਣੀ ਆ, ਉੱਥੋਂ ਤੈਨੂੰ ਪੇਪਰ ਭਰਾ ਦਾਂਗੇ, ਮੁੜ ਕੇ ਭਰਾ ਕੇ ਜਿਤਾ ਕੇ ਸਰਕਾਰ ਬਣ ਜਾਣੀ ਆ, ਉਹਦੇ ਵਿੱਚ ਫਿਰ ਮੰਤਰੀ ਬਣਾਵਾਂਗੇ। ਇਹ ਕਿਹਾ ਜਾ ਰਿਹਾ ਕਿ ਇਦਾਂ ਦੀ ਲਾਰੇਬਾਜ਼ੀ ਸ਼ਾਇਦ ਦਰਬਾਰਾ ਸਿੰਘ ਗੁਰੂ ਦੇ ਨਾਲ ਵੀ ਕੀਤੀ ਗਈ ਹੈ। ਲੈਟਸ ਸੀ ਕਿੱਧਰ ਨੂੰ ਕਹਾਣੀ ਜਿਹੜੀ ਉਹ ਜਾਂਦੀ ਹੈ, ਪਰ ਇੰਨਾ ਜ਼ਰੂਰ ਹੈ ਕਿ ਇੱਕ ਫੇਜ਼ ਹੋਰ ਚੋਣਾਂ ਦਾ ਮੁੱਕ ਗਿਆ, ਵੋਟਾਂ ਹੋਰ ਨੇੜੇ ਹੋ ਗਈਆਂ। ਜੀ ਜੀ, ਬਿਲਕੁਲ ਛੇਤੀ ਪਤਾ ਲੱਗੂ। ਅੱਗੇ ਬਾਕੀ ਉਮੀਦਵਾਰਾਂ ਨੂੰ ਮਨਾਉਣ ਦੇ ਵਿੱਚ ਸਫਲ ਰਹੀ ਕਾਂਗਰਸ। ਕੁਝ ਜਿਹੜੇ ਆ ਜੀ ਉਹ ਉਮੀਦਵਾਰ ਉਹਨਾਂ ਨੂੰ ਮਨਾਉਣ ਦੇ ਵਿੱਚ ਸਫਲ ਰਹੀ ਆ, ਬਹੁਤਿਆਂ ਨੂੰ ਮਨਾਉਣ ਦੇ ਵਿੱਚ ਅਸਫਲ ਰਹੀ ਆ। ਹੁਣ ਕਾਂਗਰਸ ਅਸਫਲ ਕਿਉਂ ਹੋਈ? ਕੀ ਉਹਨੇ ਐਫਰਟ ਨਹੀਂ ਕੀਤੀਆਂ ਇਹਦੇ ਵਿੱਚ, ਜਾਂ ਕੋਈ ਹੋਰ ਗੱਲ ਰਹੀ? ਜਿਹੜੇ ਇਹਨਾਂ ਨੇ ਵਾਪਸ ਕਾਗਜ਼ ਲੈਣ ਤੋਂ ਨਾ ਕਰਤੀ, ਜਿਹਦੇ ਕਰਕੇ ਇੱਕ ਤਾਂ ਹੁਣ ਕਾਂਗਰਸ ਇਹਨਾਂ ਦੇ ਖਿਲਾਫ ਕਾਰਵਾਈ ਕਰੂਗੀ, ਕਿਉਂਕਿ ਇਹਨਾਂ ਨੂੰ ਮਨਾ ਨਹੀਂ ਸਕੀ। ਦੋ ਉਮੀਦਵਾਰ ਕਾਗਜ਼ ਵਾਪਸ ਲੈਣ ਦੇ ਵਾਸਤੇ ਮੰਨੇ। ਸੁਨਾਮ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਕੁਦੀ ਦਮਨਥਿੰਦ ਬਾਜਵਾ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਲੁਧਿਆਣੇ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਨਿਤਰੇ ਕੇ ਬਾਵਾ ਨੇ ਕਾਗਜ਼ ਵਾਪਸ ਲੈ ਲਏ। ਮੁੱਖ ਮੰਤਰੀ ਚਰਨਜੀਤ ਚੰਨੀ ਦਾ ਭਰਾ ਡਾਕਟਰ ਮਨੋਹਰ ਸਿੰਘ ਹਲਕਾ ਬਸੀ ਪਠਾਣਾ ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਜੀਪੀ ਦੇ ਖਿਲਾਫ ਡਟ ਗਿਆ। ਉਹਨੇ
ਕਾਗਜ਼ ਵਾਪਸ ਲੈਣ ਦੇ ਆਖਰੀ ਦਿਨ ਕਾਗਜ਼ ਵਾਪਸ ਨਹੀਂ ਲਏ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਵਾਪਸ ਨਹੀਂ ਲਏ, ਉਹ ਵੀ ਡਟ ਗਿਆ। ਰਾਣਾ ਗੁਰਜੀਤ ਸਿੰਘ ਵੀ ਖੁੱਲ ਕੇ ਆਪਣੇ ਮੁੰਡੇ ਦੀ ਹਮਾਇਤ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ। ਜਿਹੜਾ ਗੁਰਪ੍ਰੀਤ ਸਿੰਘ ਜੀਪੀ ਆ, ਉਹਦੇ ਖਿਲਾਫ ਜਿਹੜੇ ਚੰਨੀ ਦੇ ਭਰਾ ਡਟਿਆ, ਗੁਰਪ੍ਰੀਤ ਜੀਪੀ ਦੀ ਮਦਦ ਨਵਜੋਤ ਸਿੰਘ ਸਿੱਧੂ ਕਰ ਰਿਹਾ। ਇਸ ਕਰਕੇ ਚਰਨਜੀਤ ਚੰਨੀ ਹੁਰੀ ਆਪਣੇ ਭਰਾ ਦੀ ਪਿੱਠ ਦੇ ਉੱਤੇ ਨੇ ਇੱਕ ਕਿਸਮ ਦੇ ਨਾਲ, ਇਸੇ ਕਰਕੇ ਉਹਨੂੰ ਕਾਗਜ਼ ਵਾਪਸ ਨਹੀਂ ਲੈਣ ਦਿੱਤੇ। ਉਧਰ ਜਿਹੜਾ ਨਵਤੇਜ ਚੀਮਾ ਹੈ ਸੁਲਤਾਨਪੁਰ ਲੋਧੀ ਤੋਂ, ਉਹਦੀ ਪਿੱਠ ਵੀ ਪੂਰੀ ਸੀ ਨਵਜੋਤ ਸਿੰਘ ਸਿੱਧੂ ਨੇ। ਇਸੇ ਕਰਕੇ ਰਾਣਾ ਗੁਰਜੀਤ ਸਿੰਘ ਹੁਰੀ ਚੰਨੀ ਧੜੇ ਦੇ ਕਹੇ ਜਾਂਦੇ ਆ। ਉਹ ਇਹ ਵੀ ਕਹਿੰਦੇ ਆ ਕਿ ਚੰਨੀ ਨੂੰ ਅਗਲੇ ਮੁੱਖ ਮੰਤਰੀ ਦਾ ਚਿਹਰਾ ਐਲਾਨੋ। ਇਹ ਤੁਹਾਨੂੰ ਸਿਆਸਤ ਜਿਹੜੀ ਆ ਉਹ ਵੀ ਸਮਝਣੀ ਪਊਗੀ ਕਿ ਇਹਨਾਂ ਨੇ ਇਹ ਕਾਗਜ਼ ਵਾਪਸ ਕਿਉਂ ਨਹੀਂ ਲਏ। ਤੋਂ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਮੁੰਡੇ ਨੇ ਕਾਗਜ਼ ਵਾਪਸ ਨਹੀਂ ਲਏ। ਉਹ ਸਿੱਧੂ ਧੜੇ ਦੇ ਉਮੀਦਵਾਰਾਂ ਦੇ ਖਿਲਾਫ ਜਿਹੜੇ ਆ ਇਹ ਡਟੇ ਨੇ। ਔਰ ਜਿਹੜੇ ਇੱਕ ਹਲਕਾ ਤਲਵੰਡੀ ਸਾਬੋ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਹਰਮਿੰਦਰ ਸਿੰਘ ਜੱਸੀ ਵੀ ਚੋਣ ਮੈਦਾਨ ਦੇ ਵਿੱਚ ਡਟ ਗਿਆ, ਜਿਹਦੀ ਮਦਦ ਡੇਰੇ ਦੇ ਪ੍ਰੇਮੀ ਕਰ ਰਹੇ ਆ। ਔਰ ਵੇਖਣਾ ਇਹ ਹੋਊਗਾ ਕਿ ਡੇਰਾ ਪ੍ਰੇਮੀ ਜੇ ਇੱਕ ਪਾਸੜ ਭੁਗਤਦੇ ਆ ਤੇ ਇਹਦੇ ਵਿੱਚ ਕਿੰਨੀਆਂ ਕੁ ਵੋਟਾਂ ਹਰਮਿੰਦਰ ਜੱਸੀ ਲੈ ਕੇ ਜਾਂਦਾ। ਕੱਲੀਆਂ ਡੇਰੇ ਦੀਆਂ ਵੋਟਾਂ ਦੇ ਉੱਤੇ ਇੱਕ ਵੀ ਸੀਟ ਜਿਹੜੀ ਆ ਉਹ ਨਹੀਂ ਜਿੱਤੀ ਜਾ ਸਕਦੀ, ਇਹ ਮੰਨਣ ਵਾਲੀ ਗੱਲ ਆ, ਚਾਹੇ 100% ਵੋਟਾਂ ਹਰਮਿੰਦਰ ਜੱਸੀ ਨੂੰ ਕਿਉਂ ਨਾ ਪੈ ਜਾਣ। ਹਲਕਾ ਭਦੌੜ ਤੋਂ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਹਦੀ ਪਤਨੀ ਜਿਹੜੀ ਆ ਉਹ ਆਜ਼ਾਦ ਉਮੀਦਵਾਰ ਖੜ ਗਈ ਹੈ ਚਰਨਜੀਤ ਚੰਨੀ ਦੇ ਖਿਲਾਫ। ਕਾਂਗਰਸ ਦੇ ਕੁਝ ਇਸ ਤਰ੍ਹਾਂ ਦੇ ਬਾਗੀ ਵੀ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਖੜੇ ਨਹੀਂ ਹੋਏ। ਜਿਹੜੇ ਖੜੇ ਨਹੀਂ ਹੋਏ ਉਹਦਾ ਇਹ ਮਤਲਬ ਨਹੀਂਗਾ ਕਿ ਉਹ ਵਿਰੋਧਤਾ ਨਹੀਂ ਕਰਨਗੇ, ਵਿਰੋਧਤਾ ਤਾਂ ਉਹ ਕਰਨਗੇ, ਉਹ ਕਿਸੇ ਹੋਰ ਤਰੀਕੇ ਦੇ ਨਾਲ ਵਿਰੋਧਤਾ ਕਰਨਗੇ। ਪਰ ਇਹ ਬੜੀਆਂ ਅਹਿਮ ਸੀਟਾਂ ਨੇ, ਚਾਹੇ ਇਹ ਬਸੀ ਪਠਾਣਾ ਵਾਲੀ ਆ ਤੇ ਚਾਹੇ ਸੁਲਤਾਨਪੁਰ ਲੋਧੀ ਵਾਲੀ ਆ, ਚਾਹੇ ਭਦੌੜ ਵਾਲੀ ਆ। ਇਥੋਂ ਬਗਾਵਤ ਦਾ ਸਾਹਮਣਾ ਕਾਂਗਰਸ ਨੂੰ ਕਰਨਾ ਪਊਗਾ। ਕਾਂਗਰਸ ਨੇ ਇਹ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਹੋਊਗੀ। ਹੁਣ ਸਵਾਲ ਇਹ ਆ, ਜੇ ਚਰਨਜੀਤ ਚੰਨੀ ਹੁਰੀ ਟੇਢੇ ਮੇਢੇ ਢੰਗ ਦੇ ਨਾਲ ਆਪਦੇ ਭਰਾ ਦੀ ਮਦਦ ਕਰਨਗੇ ਜਾਂ ਰਾਣਾ ਗੁਰਜੀਤ ਹੁਰੀ ਤਾਂ ਓਪਨਲੀ ਆਪਣੇ ਮੁੰਡੇ ਦੀ ਮਦਦ ਕਰ ਰਹੇ ਆ, ਕੀ ਇਹ ਕਾਰਵਾਈ ਇਹਨਾਂ ਦੇ ਖਿਲਾਫ ਵੀ ਹੋਊਗੀ ਜਾਂ ਸਿਰਫ ਉਮੀਦਵਾਰਾਂ ਦੇ ਖਿਲਾਫ ਹੀ ਹੋਊਗੀ? ਕਾਂਗਰਸ ਦੇ ਵਾਸਤੇ ਇਹ ਵੱਡੀ ਮੁਸ਼ਕਲ ਬਣੀ ਰਹੂ ਜੀ। ਅੱਗੇ ਵੱਖਰੀ ਚੋਣ ਪੋਸਟਰ ਛਾਪਣ ਵਾਲੇ ਸਾਊਂਡ ਵਾਲੇ ਉਮੀਦਵਾਰਾਂ ਦੀ ਅੜੀਕ ਵਿੱਚ ਐਤਕੀ ਇਹ ਹੈ ਜੀ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਬੜੀ ਡਿਫਰੈਂਟ ਟਾਈਪ ਦੀ ਹੈ। ਇੱਕ ਤਾਂ ਡਿਫਰੈਂਟ ਟਾਈਪ ਦੀ ਇਸ ਪੱਖੋਂ ਹੈ ਜੀ ਕਿ ਡਿਜੀਟਲ ਜ਼ਿਆਦੀ ਹੈ, ਤੇ ਡਿਜੀਟਲ ਹੋਣ ਕਰਕੇ ਔਰ ਦੂਜਾ ਰੈਲੀਆਂ ਨਹੀਂ ਹੋ ਰਹੀਆਂ। ਰੈਲੀਆਂ ਨਾ ਹੋਣ ਦੀ ਵਜ੍ਹਾ ਕਰਕੇ ਜਿਹੜੇ ਲੋਕਾਂ ਦਾ ਰੁਜ਼ਗਾਰ ਚੋਣਾਂ ਦੇ ਉੱਤੇ ਚੱਲਦਾ ਹੁੰਦਾ, ਉਹ ਇਸ ਉਡੀਕ ਦੇ ਵਿੱਚ ਹੈ ਕਿ ਸ਼ਾਇਦ ਉਹਨਾਂ ਦੇ ਦਿਨ ਵੀ ਚੰਗੇ ਆਉਣਗੇ, ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਉਹਨਾਂ ਨੇ ਕਮਾਈ ਕਰਨੀ ਹੁੰਦੀ ਹੈ। ਛਾਪੇਖਾਨੇ ਪਿਛਲੀਆਂ ਚੋਣਾਂ ਵਾਂਗੂ ਬਿਜ਼ੀ ਨਹੀਂ ਗਏ। ਚੋਣ ਪ੍ਰਚਾਰ ਵੇਲੇ ਰੁਜ਼ਗਾਰ ਦੀ ਆਸ ਦੇ ਵਿੱਚ ਬੈਠੇ ਕਾਮੇ ਉਦਾਸ ਨੇ। ਤੁਸੀਂ ਦੇਖੋ ਕਿੰਨੀਆਂ ਪਾਰਟੀਆਂ ਨੇ ਜਿਹੜੀਆਂ ਕਿਰਾਏ ਦੇ ਉੱਤੇ, ਦਿਹਾੜੀ ਦੇ ਉੱਤੇ ਲੋਕਾਂ ਨੂੰ ਲੈ ਕੇ ਜਾਂਦੀਆਂ ਹੁੰਦੀਆਂ ਦਿਖਾਉਣ ਦੇ ਵਾਸਤੇ ਕਿ ਸਾਡੇ ਮਗਰ ਕਿੰਨੇ ਲੋਕ ਨੇ। ਉਹ ਸਾਰੇ ਵਿਹਲੇ ਬੈਠੇ ਨੇ, ਉਹਨਾਂ ਨੂੰ ਲਿਜਾ ਨਹੀਂ ਰਿਹਾ ਕੋਈ। ਇਹਦੇ ਨਾਲ ਪੇਂਟਰ, ਢੋਲੀ, ਸਾਊਂਡ ਵਾਲੇ, ਟੈਂਟ ਵਾਲੇ, ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਕਿਉਂਕਿ ਜੇ ਵੱਡੇ ਤੌਰ ਦੇ ਉੱਤੇ ਮੰਨ ਲਓ ਕੋਈ ਰੈਲੀਆਂ ਨੇ, ਕੁਰਸੀਆਂ ਨੇ, ਉੱਥੇ ਟੈਂਟ ਹੈ, ਇਹ ਬੰਦ ਹੋਣ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਰੈਲੀਆਂ ਤਾਂ ਖੁੱਲਣੀਆਂ ਨਹੀਂ। ਇਸ ਕਰਕੇ ਜਿਹੜੇ ਟੈਕਸੀਆਂ ਵਾਲੇ ਨੇ ਉਹਨਾਂ ਦੀ ਮੰਦੀ ਲੱਗੀ ਹੋਈ ਹੈ। ਆਮ ਤੌਰ ਦੇ ਉੱਤੇ ਜਿਹੜੇ ਉਮੀਦਵਾਰ ਨੇ ਇੱਕ ਦੂਜੇ ਤੋਂ ਵੱਧ ਇਹ ਬੁੱਕ ਕਰ ਲੈਂਦੇ ਸੀਗੇ। ਚੋਣਾਂ ਦੇ ਵਿੱਚ ਥੋੜੇ ਦਿਨ ਰਹਿ ਗਏ ਆ, ਪਰ ਅਜੇ ਵੀ ਇਹ ਵਿਹਲੇ ਬੈਠੇ ਨੇ। ਇਸ ਵੇਲੇ ਵੱਡੀਆਂ ਚੋਣ ਰੈਲੀਆਂ ਤੇ ਚੋਣ ਜਲਸਿਆਂ ਦੇ ਉੱਤੇ ਰੋਕ ਲੱਗੀ ਹੋਈ ਹੈ, ਜਿਹਦੇ ਕਰਕੇ ਚੋਣ ਪ੍ਰਚਾਰ ਦਾ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਕੰਮ ਮਿਲ ਨਹੀਂ ਰਿਹਾ। ਪੋਸਟਰ ਤੇ ਹੋਲਡਿੰਗ ਲਾਉਣ ਵਾਲੇ ਉਹਨਾਂ ਦੇ ਉੱਤੇ ਵੀ ਪਾਬੰਦੀ ਲੱਗੀ ਹੋਈ ਆ। ਜਿਹੜੀਆਂ ਕੰਧਾਂ ਨੇ ਉਹ ਲਿਖੀਆਂ ਨਹੀਂ ਜਾ ਸਕਦੀਆਂ। ਜੇ ਕੋਈ ਕੰਧ ਦੇ ਉੱਤੇ ਕੋਈ ਲਿਖਦੇ ਨੇ, ਪੋਸਟਰ ਲਾਉਂਦੇ ਨੇ, ਤੇ ਉਹਦੀ ਝੱਟ ਦੇਣੀ ਸ਼ਿਕਾਇਤ ਹੋ ਜਾਂਦੀ ਹੈ। ਕੰਧਾਂ ਲਿਖਣ ਵਾਲੇ ਵੀ ਵਿਹਲੇ ਹੋ ਗਏ। ਜਿਹੜੇ ਸਾਊਂਡ ਵਾਲੇ ਬਹੁਤ ਸਾਰੇ ਰਿਕਸ਼ੇ 3 ਵੀਲਰਾਂ ਦੇ ਉੱਤੇ ਫਿਰਦੇ ਸੀ, ਉਹ ਰੁਕੇ ਹੋਏ ਨੇ, ਕਿਉਂਕਿ ਉਹ ਗਿਣਤੀ ਦੇ ਹੀ ਲਾਏ ਜਾ ਸਕਦੇ ਨੇ। ਚੋਣ ਕਮਿਸ਼ਨ ਦਾ ਡੰਡਾ ਸ਼ਰੇਆਮ ਦਿਸ ਰਿਹਾ। ਇਹ ਨਹੀਂ ਹੈਗਾ ਕਿ ਇੱਕ ਹਲਕੇ ਦੇ ਵਿੱਚ ਜਿੰਨੇ ਉਹ ਚਾਹਣ ਉਹਨੇ ਸਪੀਕਰ ਵਾਲੇ ਭੇਜ ਸਕਦੇ ਆ, ਗਿਣਤੀ ਦੇ ਭੇਜੇ ਜਾ ਸਕਦੇ ਆ। ਜਿਹੜੇ ਪੈਂਫਲੇਟ ਨੇ ਜਾਂ ਕੰਧਾਂ ਨੇ, ਕਿਸੇ ਟਾਈਮ ਗੰਦ ਪੈ ਜਾਂਦਾ ਹੁੰਦਾ ਸੀਗਾ ਪਿੰਡਾਂ ਸ਼ਹਿਰਾਂ ਦੇ ਵਿੱਚ, ਇਸ ਤਰ੍ਹਾਂ ਦਾ ਕੁਝ ਨਹੀਂ ਦੇਖਣ ਨੂੰ ਮਿਲ ਰਿਹਾ। ਸਾਰਾ ਕੁਝ ਡਿਪੈਂਡ ਜੀ ਇਸ ਬਾਰੇ ਡਿਜੀਟਲ ਦੇ ਉੱਤੇ ਹੋਇਆ ਪਿਆ। ਇਸੇ ਕਰਕੇ ਜਿਹੜੀ ਇਹ ਲੜਾਈ ਹੈ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਦਿਸਦੀ ਹੋਊਗੀ।
ਲੋਕ ਇੱਕ ਦੂਜੇ ਦੇ ਸਿਰ ਪਾੜਨ ਤੱਕ ਜਿਹੜਾ ਜੀ ਉਹ ਜਾ ਰਹੇ ਆ। ਉਹ ਸੋਸ਼ਲ ਮੀਡੀਆ ਦੀਆਂ ਹੀ ਲੜਾਈਆਂ ਨੇ, ਉਹਦੇ ਉੱਤੇ ਬਹੁਤਾ ਧਿਆਨ ਵੀ ਨਾ ਦੇਣਾ ਜੀ, ਕਿਉਂਕਿ ਉਹਨਾਂ ਦੇ ਵਿੱਚ ਬਹੁਤੀ ਸੱਚਾਈ ਨਹੀਂ ਹੁੰਦੀ। ਐਵੇਂ ਨਾ ਸੋਸ਼ਲ ਮੀਡੀਆ ਦੇ ਉੱਤੇ ਦੁਸ਼ਮਣੀਆਂ ਪਾ ਲੈਣਾ। ਬਿਲਕੁਲ ਜੀ, ਪੁਰਾਣੀਆਂ ਫੋਟੋ ਕੱਢ ਕੇ ਨਾਲ ਹੋਰ ਨਵੇਂ ਤੋਂ ਨਵਾਂ ਕੁਛ ਨਾ ਕੁਛ ਲਿਖ ਕੇ ਪਾਇਆ ਜਾ ਰਿਹਾ ਆ। ਸੋਸ਼ਲ ਮੀਡੀਆ ਤੋਂ ਸੁਚੇਤ ਰਹਿਣ ਦੀ ਗੱਲ ਹੈਗੀ। ਅਖੀਰ ਦੇ ਵਿੱਚ ਗੱਲ ਕਰਦੇ ਆ ਬੁਰਜ ਜਵਾਹਰ ਸਿੰਘ ਵਾਲਾ ਦੀ। ਉਸ ਵਿੱਚ ਕਤਲ ਹੋਏ ਡੇਰਾ ਪ੍ਰੇਮੀ ਦੇ ਕਾਤਲਾਂ ਨੂੰ ਉਮਰ ਕੈਦ। ਦੇਖੋ ਇਹ ਜਿਹੜੀ ਇਨਫੋਰਮੇਸ਼ਨ ਆ ਜੀ, ਇਹਦਾ ਪੱਖ ਇਹ ਆ ਕਿ ਜਿਹੜਾ ਹਾਜ਼ਰ ਨਾਜ਼ਰ ਜਿਹਨੂੰ ਮੰਨਿਆ ਜਾਂਦਾ ਗੁਰੂ ਗ੍ਰੰਥ ਸਾਹਿਬ, ਉਹ ਚੋਰੀ ਕੀਤਾ ਜਾਂਦਾ ਬੁਰਜ ਜਵਾਹਰ ਸਿੰਘ ਵਾਲਾ ਚੋਂ ਜੂਨ 2015 ਦੇ ਵਿੱਚ। ਉਹਦੇ ਸਾਹਮਣੇ ਇੱਕ ਦੁਕਾਨ ਸੀ ਡੇਰਾ ਪ੍ਰੇਮੀ ਦੀ, ਗੁਰਦੇਵ ਸਿੰਘ ਉਹਦਾ ਨਾਮ ਸੀ। ਇਹਦਾ ਕਤਲ ਹੋ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਤੋਂ ਕੁਝ ਦਿਨ ਬਾਅਦ। ਇਹ 1 ਜੂਨ 2015 ਨੂੰ ਇਹ ਜਿਹੜੀ ਆ ਬੀੜ ਚੋਰੀ ਹੁੰਦੀ ਹੈ। ਜੂਨ 13 2016 ਨੂੰ ਇਹ ਗੁਰਦੇਵ ਸਿੰਘ ਜਦੋਂ ਦੁਕਾਨ ਖੋਲਣ ਆਇਆ ਤਾਂ ਕਾਰ ਸਵਾਰਾਂ ਨੇ ਉਹਨੂੰ ਨੇੜੇ ਤੋਂ ਗੋਲੀਆਂ ਮਾਰੀਆਂ। ਇੱਕ ਦਿਨ ਉਹ ਹਸਪੀਟਲ ਦੇ ਵਿੱਚ ਰਿਹਾ ਤੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ। ਗੁਰਦੇਵ ਸਿੰਘ ਤੇ ਉਹਦੀ ਪਤਨੀ ਸਰਬਜੀਤ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ 3 ਬੰਦਿਆਂ ਤੇ। ਸਰਬਜੀਤ ਉਹੀ ਆ ਜਿਹਦੇ ਬਾਰੇ ਮੈਂ ਕਈ ਵਾਰੀ ਦੱਸਿਆ ਕਿ 8 ਪੜ੍ਹੀ ਆ ਉਹ, ਪਰ ਉਦੋਂ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਨਾਂ ਉਹਨੂੰ ਕਾਂਸਟੇਬਲ ਭਰਤੀ ਕਰ ਲਿਆ ਸੀ ਪੁਲਿਸ 'ਚ। 3 ਜਾਣਿਆਂ ਦੇ ਉੱਤੇ ਮਾਮਲਾ ਦਰਜ ਹੋਇਆ। ਗੁਰਪ੍ਰੀਤ ਸਿੰਘ ਉਰਫ ਗੋਪੀ, ਅਸ਼ੋਕ ਕੁਮਾਰ ਉਰਫ ਅਮਨਾ, ਪਿੰਡ ਇਹਦਾ ਕੋਹਾਲਾ, ਡਿਸਟ੍ਰਿਕਟ ਫਿਰੋਜ਼ਪੁਰ, ਜਸਵੰਤ ਸਿੰਘ ਉਰਫ ਕਾਲਾ, ਇਹ ਸੋਹਣੇਵਾਲ, ਡਿਸਟ੍ਰਿਕਟ ਫਿਰੋਜ਼ਪੁਰ ਸੀਗਾ। ਇਹਨਾਂ ਨੂੰ ਅਰੈਸਟ ਕੀਤਾ ਗਿਆ। ਤਿੰਨਾਂ ਦੇ ਗੁਰਦੇਵ ਸਿੰਘ ਦੇ ਕਤਲ ਦਾ ਦੋਸ਼ੀ ਮੰਨ ਲਿਆ ਗਿਆ ਸਬੂਤਾਂ ਦੇ ਮੁਤਾਬਕ। ਬੁਰਜ ਜਵਾਹਰ ਸਿੰਘ ਵਾਲਾ ਦੇ ਜਿੱਥੋਂ ਸਰੂਪ ਚੋਰੀ ਹੋਇਆ ਸੀਗਾ, ਹੁਣ ਸਵਾਲ ਇਹ ਸੀਗਾ ਕਿ ਉਹਦੇ ਸਾਹਮਣੇ ਦੁਕਾਨ ਵਾਲੇ ਡੇਰਾ ਪ੍ਰੇਮੀ ਦਾ ਕਤਲ ਕਿਉਂ ਕੀਤਾ ਗਿਆ। ਇਹ ਬਹੁਤ ਅਹਿਮ ਪੱਖ ਹੈ ਇਸ ਸਭ ਕਾਸੇ ਦੇ ਵਿੱਚ। ਮੇਰੀ ਜਾਚੇ ਇਹ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਵਰਗਾ ਕਤਲ ਹੈ। ਕਿਤੇ ਨਾ ਕਿਤੇ ਕੋਈ ਸਬੂਤ ਨੇ ਜਿਹਨੂੰ ਮਿਟਾਉਣ ਦਾ ਯਤਨ ਕੀਤਾ ਗਿਆ। ਇਹਨਾਂ ਨੂੰ ਉਮਰ ਕੈਦ ਹੋ ਗਈ ਤੇ 25,000 ਰੁਪਈਆ ਜੁਰਮਾਨਾ ਵੀ ਇਹਨਾਂ ਨੂੰ ਕੀਤਾ ਗਿਆ। ਸਵਾਲ ਇਹ ਹੈ ਕਿ ਅੱਜ ਵੀ ਜਦੋਂ ਇਹ ਚੋਣਾਂ ਹੋ ਰਹੀਆਂ ਨੇ 22 ਦੀਆਂ, ਤੇ ਚਾਹੇ ਚੋਣਾਂ ਹੋ ਰਹੀਆਂ ਸੀਗੀਆਂ 17 ਦੀਆਂ, ਉਦੋਂ ਸਭ ਤੋਂ ਅਹਿਮ ਮੁੱਦਾ ਜਿਹੜਾ ਉਹ ਕੀ ਸੀਗਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਹੈਰਾਨੀਜਨਕ ਤਰੀਕੇ ਦੇ ਨਾਲ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹਨਾਂ ਨਹੀਂ ਭਖ ਰਿਹਾ ਜਿੰਨਾ 17 ਦੇ ਵਿੱਚ ਭਖਿਆ ਸੀ। ਕਹਾਣੀ ਉੱਥੇ ਹੀ ਖੜੀ ਆ, ਕਿੰਨੀਆਂ ਸਿੱਟ ਬਣ ਗਈਆਂ, ਕਿੰਨਾ ਕੁਝ ਹੋ ਗਿਆ। ਇਹ ਕਤਲ ਦਾ ਫੈਸਲਾ ਤਾਂ ਸਾਹਮਣੇ ਆ ਗਿਆ, ਪਰ ਜਿਹੜਾ ਉਹ ਕਤਲ ਹੀ ਹੋਇਆ ਸੀਗਾ, ਅੰਗ ਜਿਹੜੇ ਖਿਲਾਰੇ ਗਏ ਸੀਗੇ ਥਾਂ ਥਾਂ ਦੇ ਉੱਤੇ, ਰੂੜੀਆਂ ਦੇ ਉੱਤੇ, ਛੱਪੜਾਂ ਦੇ ਵਿੱਚੋਂ ਮਿਲੇ ਸੀਗੇ, ਉਹ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।